If anyone took the article to mean these things कि जो ਇਹਦੇ 'ਚ ਕਿਹਾ ਗਿਆ ਜੇ ਕਿਸੇ ਨੂੰ ਲੱਗਦਾ ਹੈ ਕਿ ਜੀ ਇਹ ਵਾਕਿਆ ਹੀ ਜਿਹੜਾ ਇਹ ਠੀਕ ਗੱਲਾਂ ਨੇ, Australia today withdraws them and apologizes. The Australia Today has removed the article and calls on other media outlets that have reproduced or quoted the article to also do the same. Meet Amritveer Singh, a member of the ruling Australian Labor Party who is behind the Khalistan movement in Victoria. Amritveer Singh, currently working as a research officer of the Australian Labor Party, says he supports the Khalistan movement and also supports the terror group Sikhs for Justice and its referendum. ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਅਸੀਂ ਇਹ ਸਾਰੇ ਪਾਰਟ ਦੀ ਗੱਲ ਕਰਦੇ ਹਾਂ, ਇੰਟਰਨੈਸ਼ਨਲ ਇਸ਼ੂਜ਼ ਵੀ ਡਿਸਕਸ ਕੀਤੇ ਨੇ, ਪੰਜਾਬ ਦੀ ਸਿੱਖ ਪਰਸਪੈਕਟਿਵ ਦੀ ਜਾਂ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਵੀ ਕੀਤੀ ਹੈ। ਸੋ ਅੱਜ ਜਿਸ ਮੁਕਾਮ ਦੇ ਉੱਤੇ ਅਸੀਂ ਖਲੋਤੇ ਹਾਂ, ਜਿਹੜੀ ਇਹ ਸਟਰਗਲ ਚੱਲ ਰਹੀ ਹੈ, ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਮੀਡੀਆ ਬਹੁਤ ਵੱਡਾ ਰੋਲ ਪਲੇ ਕਰਦਾ। ਖਾਸ ਤੌਰ 'ਤੇ ਜਦੋਂ ਅਸੀਂ ਉਹਨਾਂ ਦੇ ਪੱਖ ਤੋਂ ਦੇਖਦੇ ਹਾਂ, ਜਿਹੜੀ ਧਿਰ ਸਾਡੇ ਸਾਹਮਣੇ ਆ, ਉਹਨਾਂ ਨੇ ਇੱਕ ਵੱਡਾ ਈਕੋਸਿਸਟਮ ਬਣਾਇਆ ਹੋਇਆ ਆ, ਜਿਹੜਾ ਕਿ ਭਾਰਤ ਦੇ ਵਿੱਚ ਅਸੀਂ ਰਵੀਸ਼ ਕੁਮਾਰ ਦਾ ਦਿੱਤਾ ਹੋਇਆ ਗੋਦੀ ਮੀਡੀਆ ਯੂਜ਼ ਹੁੰਦਾ, ਜਿਹਦੇ 'ਤੇ ਉਹਨਾਂ ਦਾ ਫੁੱਲੀ ਕੰਟਰੋਲ ਹੈ ਅਤੇ ਉਹ ਬਿਨਾਂ ਕਿਸੇ ਹਰ ਕਿਸਮ ਦੀ ਜਿਹੜੀ ਲਾਈਨ ਹੈ ਉਹ ਕ੍ਰੋਸ ਕਰਦੇ ਨੇ। ਅਤੇ ਉਹੀ ਜਿਹੜਾ ਈਕੋਸਿਸਟਮ ਉਹਨਾਂ ਦਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਕੰਮ ਕਰਦਾ, ਇੱਥੋਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਵੀ ਜਾਂ ਇੱਥੋਂ ਦੇ ਕਾਨੂੰਨਦਾਨਾਂ ਤੱਕ ਪਹੁੰਚ ਕਰਨ ਦੇ ਲਈ ਵੀ। ਉਹਦੇ ਵਿੱਚ ਮੈਗਜ਼ੀਨਸ ਵੀ ਨੇ, ਔਨਲਾਈਨ ਪੋਰਟਲ ਵੀ ਨੇ, ਅਖਬਾਰਾਂ ਵੀ ਨੇ, ਹੋਰ ਜਿਹੜੇ ਮੀਡੀਆ ਦੇ ਨਾਲ ਰਿਲੇਟਡ ਥਿੰਕ ਟੈਂਕ ਹੈਗੇ ਆ, ਜਾਂ ਹੋਰ ਕਈ ਕਿਸਮ ਦੀਆਂ ਇਸ ਕਿਸਮ ਦੀਆਂ ਆਰਗੇਨਾਈਜੇਸ਼ਨਸ ਖੜੀਆਂ ਕੀਤੀਆਂ ਹੋਈਆਂ ਨੇ। ਹੁਣ ਉਹਨਾਂ ਦੇ ਵਿੱਚ ਇੱਕ ਪੈਟਰਨ ਹੁੰਦਾ ਖਾਸ ਤੌਰ ਦੇ ਉੱਤੇ, ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਐਕਟਿਵਿਸਟ ਹੈਗੇ ਆ, ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਅਤੇ ਨਿੱਜੀ ਪੱਧਰ ਦੇ ਉੱਤੇ ਆ ਕੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਉਹਨਾਂ ਦੀਆਂ ਜਿਹੜੀਆਂ ਪਰਸਨਲ ਇਨਫੋਰਮੇਸ਼ਨਸ ਤੱਕ ਜਿਹੜੀਆਂ ਨੇ ਉਹ ਵੱਡੇ ਲੈਵਲ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਪਬਲੀਕੇਸ਼ਨਸ ਰਾਹੀਂ ਜਿਹੜੀਆਂ ਨੇ ਉਹ ਪ੍ਰਚਾਰੀਆਂ ਜਾਂਦੀਆਂ ਨੇ, ਅਤੇ ਕਿਸੇ ਨਾ ਕਿਸੇ ਲੈਵਲ 'ਤੇ ਇਹਨਾਂ ਨੂੰ ਡਿਮੋਨਾਈਜ਼ ਕੀਤਾ ਜਾ ਸਕੇ, ਨਕਾਰਿਆ ਜਾ ਸਕੇ, ਛੁਟਿਆਇਆ ਜਾ ਸਕੇ, ਅਤੇ ਇਵੈਂਚੁਅਲੀ ਉਹਨਾਂ ਨੂੰ ਭੰਡ ਕੇ ਜਿਹੜਾ ਹੈ ਉਹ ਡਿਸਕ੍ਰੈਡਿਟ ਕੀਤਾ ਜਾ ਸਕੇ। ਇਹ ਲਾਈਨ ਅਸੀਂ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ। ਇਸੇ ਦੇ ਤਹਿਤ ਅਸੀਂ ਹੁਣ ਜਿਹੜੀ ਅੱਜ ਇੱਕ ਮੇਜਰ ਖਬਰ ਸਾਡੇ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਅੰਮ੍ਰਿਤਵੀਰ ਸਿੰਘ ਹੈਗੇ ਆ, ਉਹਨਾਂ ਕੋਲੋਂ ਮੁਆਫੀ ਮੰਗੀ ਗਈ ਹੈ ਆਸਟ੍ਰੇਲੀਆ ਟੁਡੇ ਨਾਂ ਦੇ ਇੱਕ ਪਬਲੀਕੇਸ਼ਨ ਦੇ ਵੱਲੋਂ। ਉਹ ਅਜਿਹਾ ਜਿਹਦਾ ਮੈਂ ਜ਼ਿਕਰ ਕੀਤਾ, ਅਜਿਹੀ ਹੀ ਇੱਕ ਪਬਲੀਕੇਸ਼ਨ ਉੱਥੇ ਹੈਗੀ ਹੈ ਜਿਹੜੇ ਇਸ ਕਿਸਮ ਦੇ ਕੰਮ ਕਰਦੇ ਆ, ਅਤੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਅੰਮ੍ਰਿਤਵੀਰ ਸਿੰਘ ਹੋਰਾਂ ਨੂੰ ਪਰਸਨਲਾਈਜ਼ ਕਰਕੇ, ਟਾਰਗੇਟ ਕਰਕੇ ਅਜਿਹਾ ਪ੍ਰੋਪੇਗੈਂਡਾ ਉਹਨਾਂ ਦੇ ਖਿਲਾਫ ਕੀਤਾ। ਅਤੇ ਹੁਣ ਜਦੋਂ ਉਹਨਾਂ ਨੇ ਮਤਲਬ ਉਹਨੂੰ ਫਾਈਟ ਕੀਤਾ, ਚੈਲੰਜ ਕੀਤਾ, ਅਦਾਲਤ ਦੇ ਵਿੱਚ ਜਾ ਕੇ ਉਹਦੀ ਉਹ ਕੀਤੀ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਇੱਕ ਸਿਸਟਮ ਹੈ ਜਿਹਦੇ ਰਾਹੀਂ ਤੁਸੀਂ ਚੈਲੰਜ ਕਰ ਸਕਦੇ ਹੋ ਅਤੇ ਤੁਹਾਡੀ ਸੁਣਵਾਈ ਹੁੰਦੀ ਹੈ, ਅਤੇ ਅੱਜ ਜਾ ਕੇ ਹੁਣ ਉਹਨਾਂ ਵੱਲੋਂ ਮੁਆਫੀ ਮੰਗੀ ਗਈ ਹੈ। ਸੋ ਇਸ ਕੇਸ ਦੀਆਂ ਮੈਂ ਡਿਟੇਲਸ ਵੀ ਚਾਹੂੰਗਾ ਅਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੀਏ, ਅਤੇ ਓਵਰਆਲ ਜਿਹੜਾ ਇਹ ਸਾਰਾ ਤਾਣਾ ਬਾਣਾ ਬੁਣਿਆ ਹੋਇਆ, ਉਹਦੇ ਵਿੱਚ ਇਹ ਇੱਕ ਪ੍ਰਾਈਮ ਐਗਜ਼ਾਮਪਲ ਹੈ ਕਿ ਭਾਵੇਂ ਅਸੀਂ ਘੱਟ ਹੋਈਏ, ਛੋਟੇ ਹੋਈਏ, ਸਾਡੇ ਕੋਲ ਰਿਸੋਰਸਿਸ ਉਸ ਕਿਸਮ ਦੇ ਨਾ ਹੋਣ, ਪਰ ਜਿਹੜਾ ਸੱਚ ਦਾ ਇੱਕ ਆਪਣੇ ਭਾਰ ਵਾਲੀ ਗੱਲ ਹੁੰਦੀ ਹੈ, ਉਹ ਜਦੋਂ ਬੋਲਦਾ ਅਤੇ ਉਹ ਸਾਡੇ ਸਾਹਮਣੇ ਇਸ ਕਿਸਮ ਦੀਆਂ ਐਗਜ਼ਾਮਪਲ ਸਾਹਮਣੇ ਆਉਂਦੀਆਂ ਨੇ। ਦੇਖੋ, ਤੁਸੀਂ ਇੱਕ ਬੜਾ ਜਿਹੜਾ ਨੁਕਤਾ ਉਠਾਇਆ, ਔਰ ਇਕੱਲਾ ਉਸ ਦਾ ਇਸ ਕੇਸ ਤੱਕ ਜੇ ਮੈਂ ਸਮਝਾਂ ਕਿ ਵੀ ਇਸ ਦੀ ਲਿਮਿਟੇਸ਼ਨ ਨਹੀਂ ਹੈ। ਪਹਿਲਾਂ ਤਾਂ ਅਸੀਂ ਪ੍ਰੋਪੇਗੈਂਡਾ ਜਾਂ ਪ੍ਰਚਾਰ ਜਾਂ ਜਿਸ ਕਿਸਮ ਦਾ ਅੱਜ ਦੇ ਜ਼ਮਾਨੇ ਦੇ ਵਿੱਚ ਮੀਡੀਆ ਦਾ ਰੋਲ ਹੈ, ਇਹਨਾਂ ਸਾਰਿਆਂ ਦੀ ਗੱਲ ਕਰਨ ਤੋਂ ਪਹਿਲਾਂ ਇਹ ਦੇਖੀਏ ਕਿ ਵੀ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ, ਜਿਹੜੇ ਆਪਣੇ ਆਪ ਨੂੰ ਉਸ ਖਿੱਤੇ ਦੀ ਪੁਰਾਣੀ ਸੱਭਿਅਤਾ ਔਰ ਖ਼ਾਸ ਤੌਰ 'ਤੇ ਰਿਗਵੇਦ ਦੇ ਨਾਲ 3500 ਸਾਲ ਤੋਂ ਜਿਹੜਾ ਹਿੰਦੂ ਥਾਟ ਜਾਂ ਬ੍ਰਾਹਮਣ ਥਾਟ ਜਿਨ੍ਹਾਂ ਦਾ ਜਨਮ ਹੁੰਦਾ, ਉਹਨਾਂ ਨੇ ਜਿਹੜੀ ਪਹਿਲੀ ਲੜਾਈ, ਪਹਿਲੀ ਜੰਗ ਜਿਹੜੇ ਮੂਲ ਨਿਵਾਸੀਆਂ ਨੂੰ ਆਪਣੇ ਘਰੋਂ ਬੇਘਰ ਕਰਕੇ ਜਾਂ ਉਹਨਾਂ ਨੂੰ ਡਿਸਟਰੋਏ ਕਰਕੇ ਉਹਨਾਂ ਦੇ ਰਿਸੋਰਸ, ਉਹਨਾਂ ਦੀ ਥਾਂ 'ਤੇ ਕਬਜ਼ਾ ਕਰਨ ਦੀ ਕੀਤੀ ਜੀ, ਉਸ ਲੜਾਈ ਦਾ ਨਾਂ ਉਹਨਾਂ ਨੇ ਦੇਵਤਿਆਂ ਔਰ ਰਾਖਸ਼ਾਂ ਦੀ ਲੜਾਈ ਬਣਾਇਆ। ਉਹਨਾਂ ਨੂੰ ਅਸੁਰ, ਰਾਖਸ਼ਸ, ਹੁਣ ਇਹ ਨੈਰੇਟਿਵ ਹੈ, ਕਿਉਂਕਿ ਗੱਲ
ਅੱਜ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਅੱਜ ਦੀਆਂ ਜੰਗਾਂ ਜਿਹੜੀਆਂ ਨੇ ਉਹ ਨੈਰੇਟਿਵ ਦੀਆਂ ਜੰਗਾਂ ਨੇ, ਇਨਫੈਕਟ ਪਹਿਲਾਂ ਵੀ ਇਹ ਮੁੱਢ ਕਦੀਮ ਤੋਂ ਇਨਸਾਨੀ ਸਭਿਅਤਾ ਦੇ ਨਾਲ ਹੀ ਜਿਹਨੂੰ ਤੁਸੀਂ ਮੁਕਾਣਾ ਹੈ, ਮਾਰਨਾ ਹੈ, ਉਹਦੇ ਲਈ ਤੁਸੀਂ ਉਸ ਨੂੰ ਜਾਂ ਤੁਸੀਂ ਈਵਲ ਡਿਕਲੇਅਰ ਕਰੋ, ਜਾਂ ਜਦੋਂ ਪਰਸੀਕਿਊਸ਼ਨ ਅਸੀਂ ਕੈਥੋਲਿਕਸ ਦੀ ਔਰ ਦੂਸਰਿਆਂ ਦੀ ਟੂ ਬਰਨ ਐਟ ਦਾ ਸਟੇਕ ਕਿਹਾ ਜਾਂਦਾ ਸੀ ਵੀ ਉਹਨਾਂ ਨੂੰ ਸਾੜ ਦਿਓ, ਤੇ ਉਸ ਦੇ ਲਈ ਜਿਹੜਾ ਵਿਚ ਕਰਾਫਟ ਨੂੰ ਆਧਾਰ ਬਣਾਇਆ ਜਾਂਦਾ ਸੀ ਕਿ ਇਹ ਵਿੱਚ ਹੈ, ਇਹ ਡੈਣ ਹੈ, ਇਹ ਇਸ ਕਿਸਮ ਦੇ ਕਰ ਰਹੀ ਹੈ, ਔਰ ਉਹਦੀ ਜਸਟੀਫਿਕੇਸ਼ਨ ਹੁੰਦੀ ਸੀ ਵੀ ਉਹਨੂੰ ਸਾੜ ਦਿਓ, ਇਹ ਵਿਚ ਕਰਾਫਟ ਕਰਨ ਵਾਲੀ ਹੈ, ਇਹ ਭੂਤਨੀ ਹੈ। ਹੁਣ ਇਸੇ ਤਰ੍ਹਾਂ ਇਹ ਸੁਰ ਅਸੁਰ ਜਾਂ ਦੇਵਤੇ ਰਾਖਸ਼ ਵਾਲੀ ਜਿਹੜੀ ਟਰਮੀਨੋਲੋਜੀ ਹੈ, ਇੱਥੋਂ ਇਹਨਾਂ ਦਾ ਪ੍ਰੋਪੇਗੈਂਡਾ ਲਾਈਨ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਈਵਨ ਅੱਜ ਵੀ ਇਤਿਹਾਸ ਸਾਡਾ ਵੀ ਇੱਕ ਤਬਕਾ ਬਹੁਤ ਵਾਰ ਜਦੋਂ ਅਸੀਂ ਕਿਉਂਕਿ ਉਸੇ ਪਰੰਪਰਾ 'ਚੋਂ ਆਏ ਹਾਂ, ਅਸੀਂ ਵੀ ਉਹੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਾਂ, ਔਰ ਇਹ ਹਰ ਪਾਰਟ ਨੂੰ ਉਹਨਾਂ ਨੇ, ਕਿਉਂਕਿ ਇਹ ਈਵਨ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਵੀ ਹੈ ਕਿ ਵੀ ਇਫ ਯੂ ਹੈਵ ਟੂ ਕਿਲ ਏ ਡੌਗ ਯੂ ਵਿਲ ਹੈਵ ਟੂ ਪ੍ਰੂਵ ਦੈਟ ਇਟਸ ਮੈਡ। ਸੋ ਉਹ ਪ੍ਰੂਵ ਕਰਨ ਦੇ ਲਈ ਜੇ ਤੁਸੀਂ ਨੈਰੇਟਿਵ ਹੀ ਇਹ ਬਣਾ ਦੋ, ਹਾਂਜੀ ਮੈਂ ਦੇਖਿਆ ਜੀ ਉਹ ਭੱਜਿਆ ਆਉਂਦਾ ਸੀ, ਉਹਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ, ਉਹ ਹੱਫ ਰਿਹਾ ਸੀ, ਉਹਨੇ ਇੱਕ ਦੀ ਲੱਤ ਫੜੀ, ਤੁਸੀਂ ਝੂਠੀਆਂ 4 ਬੰਦੇ ਖੜੇ ਕਰ ਦਿਓ, ਉਹਨਾਂ ਨੇ ਕਹਿਣਾ ਵਾਕਿਆ ਹੀ ਇਹ ਕੁੱਤਾ ਪਾਗਲ ਹੈ, ਇਹਨੂੰ ਮਾਰਿਆ ਜਾਣਾ ਚਾਹੀਦਾ। ਹੁਣ ਜਿਨ੍ਹਾਂ ਦੇ ਕੋਲ ਇਸ ਲੈਵਲ ਦੀ ਐਕਸਪਰਟੀਜ਼ ਹੈ, ਮੈਂ 3500 ਸਾਲ ਦਾ ਜ਼ਿਕਰ ਇਸ ਲਈ ਕਰਦਾ ਹਾਂ, ਬੇਸ਼ੱਕ ਜਦੋਂ ਕਲੋਨੀਅਲ ਰੂਲ 17ਵੀਂ 18ਵੀਂ ਸਦੀ 'ਚ ਯੂਰਪੀਅਨ ਪਾਵਰਸ ਗਈਆਂ, ਪ੍ਰੋਪੇਗੈਂਡਾ ਲਫ਼ਜ਼ ਜਿਵੇਂ ਅਸੀਂ ਜਰਮਨ ਜ਼ਬਾਨ ਦਾ 20ਵੀਂ ਸਦੀ 'ਚ ਜਿਹੜਾ ਪ੍ਰੋਪੇਗੈਂਡਾ ਮਿਨਿਸਟਰ ਗੋਇਬਲੀਅਨ ਲਾਈਜ਼ ਦੀ ਗੱਲ ਕਰਦੇ ਹਾਂ, ਔਰ ਉਸ ਜ਼ਮਾਨੇ 'ਚ ਵੀ ਜਦੋਂ ਕਿ ਈਵਨ ਬ੍ਰਿਟਿਸ਼ ਦੇ ਖਿਲਾਫ ਸਬ ਕੰਟੀਨੈਂਟ ਦੇ ਵਿੱਚ ਆਜ਼ਾਦੀ ਤਹਿਰੀਕਾਂ ਚੱਲ ਰਹੀਆਂ ਸੀ, ਇੱਕ ਉਰਦੂ ਦੇ ਸ਼ਾਇਰ ਨੇ ਇੱਕ ਜਿਹੜਾ ਇਹ ਸ਼ੇਅਰ ਕਿਹਾ ਸੀ ਕਿ ਵੀ खींचो ना कमानों को ना तलवार निकालो, अगर तोप मुकाबिल हो तो अखबार निकालो जी। क्योंकि गल ये नहीं है भी कमाना ने या तीरा ने या तोपा ने डिसाइड करना है, अल्टीमेटली नैरेटिव है। उस जमाने प्रिंट मीडिया सैट करता सी, अज असी डिजिटल सोशल ये वो कर रहे हैं। पर कहने का मतलब यह है भी हुण जिहड़ा आस्ट्रेलिया का केस जिहदे च कोर्ट ने इस पहला तो तुसी ना तो देखो द आस्ट्रेलियन टुडे, द आस्ट्रेलिया टुडे, हुण ये तुहानू लगेगा कि भाई ये कोई इंटरनेशनल पब्लिकेशन है, लेकिन ये हिंदू तवी RSS की आउटफिट, और मैं जदों इसनू क्योंकि फार्मर मूवमेंट भी उस तो बाद भी फॉलो किया बड़ी लगातारता नाल जी, कि बिल्कुल जे तुसी जड़ियां RSS दियां अपनियां पब्लिकेशन पंच जने जां ऑब्जर्वर ਜਾਂ ਉਹਨਾਂ ਦਾ ਨੈਰੇਟਿਵ ਦੇ ਐਗਜ਼ੈਕਟਲੀ ਉਹੀ ਨੈਰੇਟਿਵ ਜਿਹੜਾ ਇਹਨਾਂ ਨੇ ਸਿਰਜਣ ਦੀ ਕੋਸ਼ਿਸ਼ ਹਰ ਥਾਂ ਕੀਤੀ। ਵੈਸੇ ਤਾਂ ਇੰਡੀਆ ਨੇ ਕਿਸ ਲੈਵਲ ਤੇ ਆਪਣਾ ਇੰਟਰਨੈਸ਼ਨਲ ਡਿਸਇਨਫੋਰਮੇਸ਼ਨ ਜਿਹੜਾ ਉਹ ਕੈਂਪੇਨ ਜਾਂ ਆਪਣਾ ਨੈਟਵਰਕ ਬਣਾਇਆ ਹੋਇਆ, ਉਹ ਡਿਸਇਨਫੋ ਲੈਬ, ਉਹਦੇ ਸਾਹਮਣੇ ਆਇਆ ਕਿ ਕਿੰਨੇ 100 ਵੈਬ ਪੋਰਟਲ ਜਾਲੀ ਮਰ ਗਏ ਲੋਕਾਂ ਦੇ ਨਾਂ ਦੀਆਂ ਜਿਹੜੀਆਂ NGOs UN ਮੈਂਬਰ ਨੇ ਉਹਨਾਂ ਦੇ ਨਾਂ ਚੁਰਾ ਕੇ ਜੀ, ਕਿਵੇਂ ਫੰਡਿੰਗ, ਈਵਨ ਆ ਕਸ਼ਮੀਰ ਦਾ ਅਸੀਂ ਜ਼ਿਕਰ ਕਰਕੇ ਹਟੇ, ਇੱਕ ਯੂਰਪੀਅਨ ਮੈਂਬਰਸ ਆਫ ਪਾਰਲੀਮੈਂਟ ਦਾ ਡੈਲੀਗੇਸ਼ਨ ਕਸ਼ਮੀਰ ਭੇਜਿਆ 2019 ਤੋਂ ਬਾਅਦ ਜੀ ਸਭ ਨਾਰਮਲ ਹੈ, ਉਹਨੂੰ ਫਾਈਨੈਂਸ ਉਹਨਾਂ ਨੇ ਕੀਤਾ ਡਿਸਇਨਫੋ ਲੈਬ ਨੂੰ, ਜਿਹੜਾ ਰਾਹ ਦੀ ਆਊਟਫਿਟ ਹੈ। ਸੋ ਇਹ ਵੀ ਜਿਹੜਾ ਆਸਟ੍ਰੇਲੀਆ ਟੁਡੇ RSS ਜਾਂ ਜਿਹੜਾ ਰਾਹ ਇਸ ਵੇਲੇ ਤਾਂ ਦੋਵੇਂ ਹੀ ਸਮਰਥਕ ਨੇ, ਉਹਨਾਂ ਦਾ ਹੀ ਇਹ ਪਾਰਟ ਹੈ ਜੀ। ਸੋ ਇਹਦੇ ਥੱਲੇ ਇੱਕ ਗੱਲ, ਜਿਵੇਂ ਅੱਜ ਵੀ ਇੱਕ ਵੀਰ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਅਮਰੀਕਾ 'ਚ ਫਸਟ ਅਮੈਂਡਮੈਂਟ ਹੈ ਜਿਹਦੇ ਥੱਲੇ ਡੀਫੇਮੇਸ਼ਨ ਨੂੰ ਪ੍ਰੂਵ ਕਰਨਾ ਬਹੁਤ ਔਖਾ ਹੈ, ਕਿਉਂਕਿ ਫਸਟ ਅਮੈਂਡਮੈਂਟ ਤੁਹਾਨੂੰ ਜਿਹੜਾ ਹੈ ਉਹ ਅਮਰੀਕਨ ਫਲੈਗ ਸਾੜਨ ਦੀ ਵੀ ਇਜਾਜ਼ਤ ਦਿੰਦੀ ਹੈ, ਕਨਸਟੀਟਿਊਸ਼ਨ ਵੀ ਤੁਸੀਂ ਅਮਰੀਕਾ ਦਾ ਸਾੜ ਸਕਦੇ ਹੋ, ਜੋ ਮਰਜ਼ੀ ਕਰ ਸਕਦੇ ਹੋ, ਤੁਹਾਡੇ ਤੇ ਕੋਈ ਨਹੀਂ, ਕਿਉਂਕਿ ਆਜ਼ਾਦੀ ਦੀ ਐਕਸਪ੍ਰੈਸ਼ਨ ਇਸ ਹੱਦ ਤੱਕ ਹੈ। ਇਹੀ ਕਾਰਨ ਹੈ ਇੱਥੇ ਰੇਸਿਸ ਜਮਾਤ ਕੂਕਲੈਕਸ ਕਲਾਨ ਜਿਹੜੀ ਹੈ ਜਦੋਂ ਪ੍ਰੋਟੈਸਟ ਕਰਦੀ ਹੈ ਉਹਨੂੰ ਪਰਮਿਸ਼ਨ ਦਿੱਤੀ ਜਾਂਦੀ ਹੈ, ਤੁਸੀਂ ਭਾਵੇਂ ਐਕਸਟ੍ਰੀਮ ਰੇਸਿਜ਼ਮ ਹੈ ਲੇਕਿਨ ਤੁਸੀਂ ਲੇਕਿਨ ਕੈਨੇਡਾ, ਆਸਟ੍ਰੇਲੀਆ, UK ਦਾ ਮੈਨੂੰ ਪਤਾ ਨਹੀਂ, UK ਤਾਂ ਇੱਕ ਇੰਡੀਆ ਦੀ 3ਵੀਂ ਸਟੇਟ ਬਣੀ ਹੋਈ ਹੈ ਰਿਸ਼ੀ ਸੁਨਕ ਦੇ ਥੱਲੇ, ਪਰ ਕਿਉਂਕਿ ਉੱਥੋਂ ਹੀ ਨਿਕਲਿਆ ਸਾਰਾ ਪਾਰਟ। ਇਹਦੇ 'ਚ ਜੇ ਤੁਸੀਂ ਡੀਫੇਮੇਸ਼ਨ ਤੁਹਾਡੇ ਜਿਹੜਾ ਕਰਦੇ ਨੇ ਉਹਨਾਂ ਨੂੰ ਤੁਸੀਂ ਅਦਾਲਤ 'ਚ ਲੈ ਜਾਂਦੇ ਹੋ ਤੇ ਕਾਫੀ ਪੋਸੀਬਿਲਿਟੀ ਹੁੰਦੀ ਹੈ ਕਿ ਜੇ ਸੱਚਮੁੱਚ ਦੀ ਡੀਫੇਮੇਸ਼ਨ ਕੀਤੀ ਹੋਈ ਹੈ
ਤੇ ਤੁਸੀਂ ਅਦਾਲਤ 'ਚ ਪ੍ਰੂਵ ਕਰਦੇ ਹੋ ਤੇ ਹਰਜਾਨਾ ਵੀ ਹੁੰਦਾ ਹੈ ਔਰ ਮਾਫੀ ਤਾਂ ਉਹਦਾ ਇੱਕ ਨਾਰਮਲ ਪੈਟਰਨ ਹੁੰਦਾ ਹੀ ਹੈ। ਔਰ ਇਹ ਗੱਲ ਕੱਲੀ ਇਸ ਲੈਵਲ ਤੇ ਨਹੀਂ ਹੁੰਦੀ। ਮੈਨੂੰ ਯਾਦ ਹੈ ਕਿ ਵੀ ਖੁਸ਼ਵੰਤ ਸਿੰਘ ਨੇ ਕੁਝ ਡਾਕਟਰ ਜਗਜੀਤ ਸਿੰਘ ਚੌਹਾਨ ਦੇ ਖਿਲਾਫ ਜਦੋਂ ਯੂਕੇ 'ਚ ਬੇਸ ਸੀਗੇ ਲਿਖਿਆ ਔਰ ਉਹ ਉਹਨਾਂ ਨੂੰ ਕੋਰਟ 'ਚ ਲੈ ਗਿਆ ਚੌਹਾਨ, ਚੱਲਿਆ ਕੇਸ ਜਾਂ ਦੂਜਾ ਫਾਈਨਲੀ, ਹਾਲਾਂਕਿ ਫੈਸਲਾ ਚੌਹਾਨ ਦੇ ਹੱਕ 'ਚ ਹੋਇਆ, ਪਰ ਕਿਉਂਕਿ ਇਸ ਲੈਵਲ ਦਾ ਕੁਝ ਐਸਾ ਨਹੀਂ ਸੀ, ਡਾਕਟਰ ਚੌਹਾਨ ਤਾਂ ਆਪ ਵਿਚਾਰੇ ਉਸ ਹਾਲਤ 'ਚ ਰਹਿ ਰਹੇ ਸੀ ਕਿ ਵੀ ਕੋਈ ਮੋਨੀਟਰੀ ਲਾਸ ਜਿਹੜਾ ਉਹ ਪ੍ਰੂਵ ਕਰ ਸਕਣ ਜਾਂ ਦੂਜਾ ਰੈਪੂਟੇਸ਼ਨ ਦਾ ਲਾਸ ਸੀ। ਔਰ ਕੋਰਟ ਨੇ ਕਿਹਾ ਕਿ 1 ਪੈਨੀ ਕੰਪਨਸੇਸ਼ਨ, ਇਹ ਬ੍ਰਿਟਨ ਔਰ ਜ਼ਾਹਰ ਹੈ ਕੈਨੇਡਾ ਅਮਰੀਕਾ ਔਰ ਦੂਜੇ 'ਚ ਵੀ ਹੋਏਗਾ ਕਿ 1 ਪੈਨੀ ਜਿਹੜੀ ਆ ਉਹ ਪੇ ਕਰੇ ਖੁਸ਼ਵੰਤ ਸਿੰਘ ਚੌਹਾਨ ਨੂੰ। ਮਤਲਬ ਇਹ ਸੀ ਕਿ ਕੇਸ ਚੌਹਾਨ ਜਿੱਤਿਆ ਔਰ ਇਹ ਖੁਸ਼ਵੰਤ ਸਿੰਘ ਨੇ ਲਿਖਿਆ ਸੀ ਕਿ ਵੀ ਮੈਂ ਸਟਿਲ ਆਈ ਐਮ ਹੋਲਡਿੰਗ ਦੈਟ ਪੈਨੀ ਐਂਡ ਵੇਟਿੰਗ ਫॉर ਡਾਕਟਰ ਚੌਹਾਨ, ਤਾਂ ਦੋਨੋਂ ਹੀ ਮਾਰ ਚੁੱਕੇ ਨੇ ਕਿ ਵੀ ਵੇਟਿੰਗ ਫॉर ਡਾਕਟਰ ਚੌਹਾਨ ਟੂ ਕਮ ਐਂਡ ਰਿਸੀਵ ਇਟ। ਸੋ ਮਤਲਬ ਇਹ ਸੀ ਕਿ ਡਾਕਟਰ ਚੌਹਾਨ ਨੇ ਕੋਰਟ ਰਾਹੀਂ ਇਹ ਕੀਤਾ ਵੀ ਤੂੰ ਝੂਠਾ ਹੈ, ਤੂੰ ਗਲਤ ਕਿਹਾ ਸੀ। ਸੋ ਕਈ ਵਾਰ ਇਸ ਹੱਦ ਤੱਕ ਹੁੰਦਾ। ਔਰ ਇਹ ਕੇਸ ਜਿਹੜਾ ਹਾਲਾਂਕਿ ਦੀਆਂ ਡੇਟਸ ਥੋੜ੍ਹੀਆਂ ਜਿਹੀਆਂ ਵੇਰੀ ਕਰਦੀਆਂ, ਜਿਹੜਾ ਪ੍ਰਿੰਟ ਆਊਟ ਓਰੀਜਨਲ ਆਰਟੀਕਲ ਜਿਹੜਾ ਇਹਨੇ ਜਿਹੜਾ ਦਾ ਆਸਟ੍ਰੇਲੀਆ ਟੁਡੇ ਨੇ ਛਾਪਿਆ, ਇਹਦੇ ਤੇ ਡੇਟ 9 ਦਸੰਬਰ 2022 ਹੈ, ਪਰ ਮੈਂ ਇੱਧਰ ਦੇਖ ਰਿਹਾ ਕਿ 25 ਨਵੰਬਰ 2022 ਹੋ ਸਕਦਾ ਇਹ ਦੁਬਾਰਾ ਰੀਪਰੋਡਿਊਸ ਕੀਤਾ ਹੋਏ। ਔਰ ਇਹ ਆਰਟੀਕਲ ਵੀ ਸਾਹਮਣੇ ਹੈ ਜਿਹਦੇ 'ਚ ਉਹਨਾਂ ਨੇ ਹੈਡਲਾਈਨ ਦਿੱਤੀ ਸੀ ਕਿ ਮੀਟ ਅੰਮ੍ਰਿਤਵੀਰ ਸਿੰਘ, a member of the ruling Australian Labour Party who is behind the Khalistan movement in Victoria। ਇਹ ਹੈਡਿੰਗ ਸੀ ਉਹਦੀ। ਫਿਰ ਅੰਮ੍ਰਿਤਵੀਰ ਸਿੰਘ currently working as a research officer of the Australian Labour Party says he supports the Khalistan movement and also supports the terror group Sikhs for Justice and its referendum। ਹੁਣ ਇਹ ਆਰਟੀਕਲ ਸੀ ਜਿਹਦੇ ਥੱਲੇ ਪੂਰਾ ਡੈਨੀਗ੍ਰੇਟ ਕੀਤਾ ਗਿਆ ਔਰ ਪੂਰਾ ਉਸ ਜਿਹੜਾ ਉਹਨੂੰ ਟੈਰਰਿਜ਼ਮ ਸਪੋਰਟਰ ਦੇ ਤੌਰ ਤੇ ਉਭਾਰਿਆ ਗਿਆ। ਹੁਣ ਜਦੋਂ ਕੋਰਟ ਡਿਸੀਜਨ ਉਹ ਕੋਰਟ 'ਚ ਲੈ ਗਿਆ ਉਹਨਾਂ ਨੂੰ, ਔਰ ਜਿਹੜਾ ਉਹਨਾਂ ਦੀ ਜਿਹੜੀ ਹੈ ਅਪੋਲੋਜੀ ਆਈ ਹੈ, ਔਰ ਇਹਦੇ 'ਚ ਬੇਸ਼ੱਕ ਜਿਹੜਾ ਮੈਨੇਜਿੰਗ ਐਡੀਟਰ ਹੈ ਆਸਟ੍ਰੇਲੀਆ ਟੁਡੇ ਦਾ ਉਹ ਜੀਤਾਰਥ ਜੈ ਭਾਰਦਵਾਜ ਹੈ, ਪਰ ਇਹ ਜਿਹੜਾ ਰਾਈਟ ਅਪ ਸੀ ਇਹਦੇ 'ਚ 2 ਕੰਟਰੀਬਿਊਟਿੰਗ ਜਿਹੜੇ ਨੇ ਹੋਰ ਰਾਈਟਰ ਵੀ ਸੀ, ਪਲਾਵੀ ਜੈਨ ਔਰ ਅਮਿਤ ਸਰਵਾਲ। ਹੁਣ ਇਹ ਜਿਹੜਾ ਅਪੋਲੋਜੀ ਲੈਟਰ ਆਸਟ੍ਰੇਲੀਆ ਟੁਡੇ ਨੇ 10 ਮੈਨਾ ਵੇ ਪੁਆਇੰਟ ਕੁਕ VIC 3030 ਔਰ ਈਮੇਲ ਤੇ ਇਹ ਉਹ ਆਸਟ੍ਰੇਲੀਆ ਟੁਡੇ ਦੀ ਈਮੇਲ ਹੈ ਦਿੱਤਾ ਜਿਹੜਾ ਆਫੀਸ਼ੀਅਲੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਲੈਰੀਫਿਕੇਸ਼ਨ ਟੂ ਮਿਸਟਰ ਅੰਮ੍ਰਿਤਵੀਰ ਸਿੰਘ ਔਨ 25 ਨਵੰਬਰ 2022। ਹੋ ਸਕਦਾ ਹੈ ਇਸ ਪ੍ਰਿੰਟ ਆਊਟ ਤੋਂ ਪਹਿਲਾਂ ਇਹ ਛਪਿਆ ਹੋਏ, ਦੁਬਾਰਾ ਰੀਪਰੋਡਿਊਸ ਹੋਇਆ ਹੋਏ। ਇਹ ਆਪ ਇੰਡੀਆ ਦਾ ਹੈਗਾ ਜਿਹੜਾ ਇਹ ਵਾਲਾ। ਅੱਛਾ, ਠੀਕ ਹੈ। ਉਹਨਾਂ ਨੇ ਗਾਂ ਕੈਰੀ ਕੀਤਾ ਜਿਹੜੀਆਂ ਹੋਰ ਪਬਲਿਕੇਸ਼ਨਸ ਨੇ। ਸੋ original write up 25 ਨਵੰਬਰ 2022 ਦਾ The Australia Today published an article, ਇਹ ਹੁਣ apology letter ਹੈ, titled Victorian government funded Sikh festival swamped by Khalistan propaganda, written by Jitarth Jai Bhardwaj with contribution from Pallavi Jain and Amit Sarwal. Amritveer Singh is concerned that article wrongly implies that, ਫਿਰ ਉਹ 4-5 ਬੁਲੇਟ ਪੁਆਇੰਟ ਨੇ ਕਿ ਵੀ ਉਹਨੇ ਅਮਰਿਤਵੀਰ ਸਿੰਘ ਜੋ ਉਸ ਆਰਟੀਕਲ 'ਚ ਕਿਹਾ ਗਿਆ ਸੀ ਕਿ ਉਹਨਾਂ ਨੇ ਸਪੋਰਟਰਸ ਆਫ ਟੈਰਰਿਸਟ ਆਰਗੇਨਾਈਜੇਸ਼ਨ ਦੇ ਪ੍ਰੋਪੇਗੈਂਡੇ ਨੂੰ ਡਿਸਟ੍ਰੀਬਿਊਟ ਕੀਤਾ ਔਰ ਵਿਕਟੋਰੀਅਨ ਗਵਰਨਮੈਂਟ ਫੰਡਡ ਸਿੱਖ ਫੈਸਟੀਵਲ ਨੂੰ ਅਰੇਂਜ ਕੀਤਾ। ਫਿਰ ਇਹ ਅਮਰਿਤਵੀਰ ਸਿੰਘ ਇੱਕ ਦਹਿਸ਼ਤਗਰਦ ਸਮਰਥਕ ਹੈ ਔਰ ਉਹ ਸੈਪਰੇਟਿਸਟ ਖਾਲਿਸਤਾਨ ਮੂਵਮੈਂਟ ਜਿਹੜੀ ਦਹਿਸ਼ਤਗਰਦੀ ਨਾਲ ਸੰਬੰਧਿਤ ਹੈ ਉਹਦਾ ਹਿੱਸਾ ਹੈ ਔਰ ਇਹ ਇੱਕ ਐਕਸਟ੍ਰੀਮਿਸਟ ਹੈ ਜਿਹੜਾ ਆਰਮਡ ਵਾਇਲੈਂਸ ਨੂੰ ਪ੍ਰਮੋਟ ਕਰਦਾ, ਹਥਿਆਰਬੰਦ ਸੰਘਰਸ਼ ਨੂੰ ਔਰ ਖਾਲਿਸਤਾਨ ਮੂਵਮੈਂਟ ਲਿੰਕਡ ਵਿਦ ਟੈਰਰਿਜ਼ਮ। ਫਿਰ ਉਹ ਉਸ ਟੈਰਰਿਸਟ ਆਰਗੇਨਾਈਜੇਸ਼ਨ ਦੀ ਐਡਵੋਕੇਸੀ ਕਰਦਾ ਹੈ ਜਿਹੜੀ ਭਾਰਤ ਦੇ ਵਿੱਚ ਬੈਂਡ ਹੈ ਔਰ ਇਹ ਈਵਨ ਜਿਹੜਾ ਐਡਵੋਕੇਸੀ ਜਾਂ ਪ੍ਰੋਪੇਗੈਂਡਾ ਨਗਰ ਕੀਰਤਨ ਹਿਊਮੈਨਿਟੀ ਵਾਕ ਜਿਹੜੀ ਵਿਕਟੋਰੀਆ ਸਿੱਖ ਗੁਰਦੁਆਰਾ ਕੌਂਸਲ ਨੇ ਕੀਤੀ ਉਹਦੇ 'ਚ ਵੀ ਇਸ ਨੂੰ ਪ੍ਰਮੋਟ ਕੀਤਾ ਗਿਆ। ਔਰ ਇਹ ਅਮਰਿਤਵੀਰ ਸਿੰਘ ਨੇ ਡੈਲੀਬਰੇਟਲੀ ਇੰਟੀਮੀਡੇਟ ਕੀਤਾ ਇੰਡੀਅਨ ਆਸਟ੍ਰੇਲੀਅਨ ਕਮਿਊਨਿਟੀ ਨੂੰ, ਜਿਹੜਾ ਆਰਟੀਕਲ ਦੀ ਇਹਨਾਂ ਦੀ ਕਿਹਾ ਸੀ। ਔਰ ਇਹ ਹੋਲਡਿੰਗ ਇਹ ਖਾਲਿਸਤਾਨ ਫਲੈਗ ਉਹਨੇ ਫੜਿਆ ਹੋਇਆ ਸੀ ਨਗਰ ਕੀਰਤਨ ਔਰ ਹਿਊਮੈਨਿਟੀ ਵਾਕ ਵੇਲੇ। ਫਿਰ ਉਹਨਾਂ ਨੇ ਇਹ ਫਾਈਨਲੀ ਜਿਹੜੇ ਨੇ 6 ABCDEFG ਤਾਂ ਕਿਹਾ ਕਿ ਵੀ ਅਮਰਿਤਵੀਰ ਸਿੰਘ was involved in obtaining significant public money
in an attempt to advance the Victorian Labour government's political ends with the Victorian Sikh community, ਇਹ ਚਾਰਜ ਵੀ ਲਾਇਆ। ਹੁਣ ਇਸ ਦੇ ਉੱਤੇ ਜਿਹੜੀ ਅਪੋਲੋਜੀ ਹੈ, if anyone took the article to mean these things, ਕਿ ਜੋ ਇਹਦੇ 'ਚ ਕਿਹਾ ਗਿਆ, ਜੇ ਕਿਸੇ ਨੂੰ ਲੱਗਦਾ ਹੈ ਕਿ ਜੀ ਇਹ ਵਾਕਿਆ ਹੀ ਜਿਹੜਾ ਇਹ ਠੀਕ ਗੱਲਾਂ ਨੇ, ਆਸਟ੍ਰੇਲੀਆ ਟੁਡੇ ਵਿਦਡਰਾਜ਼ them and apologizes ਕਿ ਵੀ ਅਸੀਂ ਆ ਜਿਹੜੇ ਸਾਰੇ ਦੋਸ਼ ਲਾਏ ਸੀ ਅਸੀਂ ਉਹ ਵਾਪਸ ਲੈਂਦੇ ਔਰ ਮਾਫੀ ਮੰਗਦੇ। The Australia Today has removed the article and calls on other media outlets that have reproduced or quoted the article to also do the same, ਕਿ ਅਸੀਂ ਇਸ ਨੂੰ ਵਿਦਡਰਾ ਕਰ ਰਹੇ ਹਾਂ ਔਰ ਅਸੀਂ ਜਿਹੜੇ ਸਾਡੀਆਂ ਹੋਰ ਮੀਡੀਆ ਆਊਟਲੈਟਸ ਨੇ ਜਿਨ੍ਹਾਂ ਨੇ ਇਸ ਨੂੰ ਛਾਪਿਆ ਉਹਨਾਂ ਨੂੰ ਵੀ ਕਹਿੰਦੇ ਆ ਕਿ ਵਾਪਸ ਲੈਣ। ਥੱਲੇ ਇਹਨਾਂ ਤਿੰਨ ਜਿਹੜਾ ਇਹ ਅਪੋਲੋਜੀ ਜਿਹੜੀ ਆ ਉਹਦੇ ਥੱਲੇ ਜੀਤਾਰ ਤਰਾਏ ਭਾਰਦਵਾਜ ਦੇ ਦਸਤਖਤ ਨੇ। ਸੋ ਮੈਂ ਅੰਮ੍ਰਿਤਵੀਰ ਸਿੰਘ ਹੋਰਾਂ ਨੂੰ ਨਹੀਂ ਜਾਣਦਾ ਹਾਂ ਕਿ ਭਾਈ ਉਹ ਕਿੰਨਾ ਕੁ ਉਹਨਾਂ ਦਾ ਜਿਹੜਾ ਲੋਕਲ ਲੈਵਲ ਦੇ ਉੱਤੇ ਜਾਂ ਖਾਲਿਸਤਾਨ ਦੀ ਤਹਿਰੀਕ ਨਾਲ ਕੀ ਸੰਬੰਧ ਹੈ। ਜ਼ਾਹਰ ਹੈ ਜੋ ਉਹਨਾਂ ਨੇ ਕੀਤਾ ਉਹ ਇਹਨਾਂ ਨੂੰ ਜੇ ਤਕਲੀਫ ਹੋਈ ਤਾਂ ਕੋਈ ਚੰਗਾ ਕੀਤਾ ਹੋਏਗਾ। ਹਾਲਾਂਕਿ ਇਹ ਜਿਹੜੀ ਓਵਰਆਲ ਕਲੈਰੀਫਿਕੇਸ਼ਨ ਦੇ ਨਾਂ ਥੱਲੇ ਵਰਡਿੰਗ ਹੈ, ਇਹ ਮਲਟੀਪਲ ਜਿਹੜੇ ਨੇ ਉਹ ਐਂਗਲ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਉਸ ਦੇ ਉੱਤੇ ਕਮੈਂਟ ਨਹੀਂ ਕਰਾਂਗਾ, ਪਰ ਮੈਂ ਇਹੀ ਐਮਫੇਸਾਈਜ਼ ਕਰਨਾ ਚਾਹੁੰਦਾ ਕਿ ਬਹੁਤ ਵਾਰ ਜੋ ਕੁਝ ਨੈਗੇਟਿਵ ਕਿਹਾ ਜਾਂਦਾ ਹੈ ਉਹਨੂੰ ਲੈ ਕੇ ਅਸੀਂ ਚੁੱਪ ਕਰਕੇ ਬੈਠ ਜਾਂਦੇ ਹਾਂ। ਚੈਲੰਜ ਕਰਨਾ ਬੜਾ ਇੰਪੋਰਟੈਂਟ ਹੈ ਔਰ ਅਸੀਂ ਸਮਝਦੇ ਹਾਂ ਕਿ ਅੰਮ੍ਰਿਤਵੀਰ ਸਿੰਘ ਹੋਰਾਂ ਨੇ ਚੈਲੰਜ ਕੀਤਾ ਔਰ ਜਿਹੜਾ ਇਸ ਦੇ ਉੱਤੇ ਈਵਨ ਗੁਰਪ੍ਰੀਤ ਸਿੰਘ ਸਹੋਤਾ ਹੋਰਾਂ ਦਾ ਕਮੈਂਟ ਹੈ ਉਹਦੇ 'ਚ ਉਹਨਾਂ ਨੇ ਈਵਨ ਕੰਪਨਸੇਸ਼ਨ ਦੀ ਗੱਲ ਵੀ ਕੀਤੀ। ਹਾਲਾਂ ਉਹ ਕੀ ਹੈ, ਉਹਨਾਂ ਨੇ ਕਿਹਾ ਕਿ ਵੀ ਦਾ ਆਸਟ੍ਰੇਲੀਆ ਟੁਡੇ ਫੇਸਡ ਸਿਗਨੀਫਿਕੈਂਟ ਫਾਈਨਸ ਐਂਡ ਵਾਜ਼ ਰਿਕੁਆਇਰਡ ਟੂ ਇਸ਼ੂ ਐਨ ਅਪੋਲੋਜੀ। ਹੋ ਸਕਦਾ ਹੈ ਫਾਈਨ ਜਾਂ ਉਹਨਾਂ ਨੂੰ ਕੋਈ ਡੈਮੇਜ ਵੀ ਦਿੱਤਾ ਹੋਏ, ਲੇਕਿਨ ਇਹ ਬੜੀ ਇੰਪੋਰਟੈਂਟ ਖਬਰ ਹੈ ਔਰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਅੰਮ੍ਰਿਤਵੀਰ ਸਿੰਘ ਹੋਰਾਂ ਨੂੰ ਔਰ ਉਹਨਾਂ ਵੀਰਾਂ ਭੈਣਾਂ ਨੂੰ। ਔਰ ਹਾਲਾਂ ਕੱਲ੍ਹ ਅਸੀਂ ਇਹਨੂੰ ਡਿਸਕਸ ਨਹੀਂ ਸੀ ਕਰ ਸਕੇ, ਜਦੋਂ ਮੈਂ ਸਟੂਡੀਓ ਵੱਲ ਆ ਰਿਹਾ ਸੀ ਤਾਂ ਸਾਡੇ ਵੀਰ ਗੁਰਤੇਜ ਸਿੰਘ ਉਹਨਾਂ ਨੇ ਮੈਨੂੰ ਇਹ ਫਾਰਵਰਡ ਕੀਤਾ ਸੀ ਜੀ ਔਰ ਉਹਨਾਂ ਦੀ ਕਾਲ ਸੀ, ਮੈਂ ਗੱਲ ਨਹੀਂ ਉਹਨਾਂ ਨਾਲ ਕਰ ਸਕਿਆ, ਪਰ ਮੈਂ ਬਾਅਦ 'ਚ ਉਹਨੂੰ ਹੋਰ ਵੀ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਦੇਖਿਆ ਔਰ ਮੈਂ ਸਮਝਦਾ ਹਾਂ ਕਿ ਵੀ ਇਹ ਬੜਾ ਇੰਪੋਰਟੈਂਟ ਹੈ। ਜਿੱਥੇ ਵੀ ਸਾਨੂੰ ਲੱਗਦਾ ਹੈ ਕਿ ਵੀ ਇਹ ਜਿਹੜਾ ਜੋ ਇਹ ਨੈਗੇਟਿਵਿਟੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਹਰ ਪਲੇਟਫਾਰਮ ਤੋਂ ਐਕਸਪੋਜ਼ ਕਰਨਾ ਚਾਹੀਦਾ ਔਰ ਜੁਡੀਸ਼ਰੀ ਔਰ ਅਦਾਲਤੀ ਸਿਸਟਮ ਜਿਹੜਾ ਹੈ ਉਸ 'ਚੋਂ ਅਲਟੀਮੇਟਲੀ ਜਿਹੜਾ ਹੈ ਅਸੀਂ ਸਮਝਦੇ ਹਾਂ ਵੀ ਆਸਟ੍ਰੇਲੀਆ ਟੁਡੇ, ਜਿਹਦੇ ਲਈ ਲਫ਼ਜ਼ ਮੈਂ ਅਲਟੀਮੇਟਲੀ ਇਹਨੂੰ ਯੈਲੋ ਹਿੰਦੂਤਵੀ ਰੈਗ ਇਹ ਲਫ਼ਜ਼ ਇਸਤੇਮਾਲ ਕੀਤਾ ਕਈ ਵਾਰ ਆਪਣੀਆਂ ਡਿਸਕਸ਼ਨਸ, ਸੋ ਇਹ ਐਕਸਪੋਜ਼ ਹੋਏ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਸ਼ੋਅ ਦੀ ਸਮਾਪਤੀ ਦੇ ਵੱਲ ਜਾਂਦੇ ਹਾਂ ਅਸੀਂ, ਜਿਹੜੇ ਸਾਡੇ ਦਰਸ਼ਕ ਇਸ ਵਕਤ ਜੁੜੇ ਹੋਏ ਆ ਉਹਨਾਂ ਦੇ ਮੈਸੇजेस ਵੀ ਲੈ ਲਈਏ, ਜਿਹੜੇ ਉਹਨਾਂ ਦੇ ਸੁਨੇਹੇ ਆਏ ਆ ਸੋਸ਼ਲ ਮੀਡੀਆ ਦੇ ਉੱਤੇ ਤੇ YouTube ਦੇ ਉੱਤੇ। ਖਾਸ ਤੌਰ ਤੇ ਜੂਨ 84 ਜ਼ਖਮ ਰਿਸਦੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ, ਵਾਹਿਗੁਰੂ ਜੀ। ਅਵਤਾਰ ਸਿੰਘ ਫਤਿਹ ਬੁਲਾਉਂਦੇ ਆ, ਧਰਮ ਸਿੰਘ ਤੇ ਰਵਿੰਦਰ ਸਿੰਘ ਗਿੱਲ ਫਤਿਹ ਬੁਲਾਉਂਦੇ ਆ, ਹਰਜੋਤ ਮਹਲ ਤੇ ਸੋਹਨ ਮਹੀਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਵਿੰਦਰ ਸੰਧੂ ਜੀ ਸਾਨੂੰ ਮੁਬਾਰਕਬਾਦ ਭੇਜਦੇ ਆ ਤੇ ਬਾਬਾ ਅਮਰੀਕਾ ਲਿਖਦੇ ਆ ਕਿ ਸਾਰੀ ਟੀਮ ਨੂੰ, TV 84 ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਬਾ ਸਾਹਿਬ। ਅਮਰਜੀਤ ਸੈਣੀ ਫਤਿਹ ਬੁਲਾਉਂਦੇ ਆ ਤੇ ਆਰ ਜਵੰਦਾ ਦੀ ID ਤੋਂ ਖਾਲਿਸਤਾਨ ਜ਼ਿੰਦਾਬਾਦ। ਇੰਦਰਜੀਤ ਸਿੰਘ ਸੰਧੂ, ਪਰਮਿੰਦਰ, ਸੁਖਜੀਵਨ, ਬੱਚੂ, ਗੁੱਡ ਜੌਬ, ਕੀਪ ਇਟ ਅਪ, ਖਾਲਿਸਤਾਨ ਜ਼ਿੰਦਾਬਾਦ ਤੇ ਫਤਿਹ ਸਾਂਝੀ ਕਰਦੇ ਆ। ਮਸਤਾਨ ਸਿੰਘ ਦੁਲਈ, ਮਾਸਟਰ ਆਫ ਕਰਾਟੇ, AS ਦੀ ID ਤੋਂ ਖਾਲਿਸਤਾਨ ਜ਼ਿੰਦਾਬਾਦ। ਜਸਕੀਰਤ ਸਿੰਘ ਫਤਿਹ ਬੁਲਾਉਂਦੇ ਆ, ਬਬਲੂ, ਗੁਰਜੀਤ ਸਿੰਘ, ਨਿਹੰਗ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੋਹਨ ਬੋਇਲ ਲਿਖਦੇ ਆ, ਡਾਕਟਰ ਸਾਹਿਬ ਜੀ, ਮੋਦੀ ਆਪਣੇ ਫੁੱਫੜ ਨਿਖਿਲ ਗੁਪਤਾ ਨੂੰ ਬਿਨਾਂ ਮਿਲੇ ਹੀ ਵਾਪਸ ਮੁੜ ਗਿਆ, ਬੜੀ ਮਾੜੀ ਗੱਲ ਹੋਈ ਹੈ, ਭੂਆ ਨੂੰ ਕੀ ਜਵਾਬ ਦੇਵੇਗਾ ਜਾ ਕੇ। ਬਿਲਕੁਲ ਠੀਕ ਹੈ। ਇਹ ਰਿਡੀਕਿਊਲ ਕਰਦੇ ਆ ਸਾਰੀ ਵਿਜ਼ਿਟ ਨੂੰ। ਜੀ ਜੀ। ਰੇਸ਼ਮ ਸਿੰਘ, ਅਵਤਾਰ ਸਿੰਘ, ਰਣਜੋਤ ਸਿੰਘ ਸਾਨੂੰ ਫਤਿਹ ਅਰਜ਼ ਕਰਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ C5 ਦੀ ID ਤੋਂ ਮੈਸੇਜ ਆਇਆ ਆ, ਨਾਓ ਦੈਟ ਦ ਹਾਈਪ ਇਜ਼ ਓਵਰ, use Nanak's win-win game, let there be lax environment and smile on everyone's face। ਦੇਖੋ ਇਹ ਵਿਨ ਵਿਨ ਗੇਮ ਨਹੀਂ ਹੈ, ਇਹ ਇੱਕ
ਜਿਹੜੀ ਔਨਗੋਇੰਗ ਇਹਨਾਂ ਦਾ ਸਿੱਖਾਂ ਤੇ ਅਸਾਲਟ ਔਰ ਓਪਨ ਵਾਰ 'ਚ ਜੋ ਇਹਨਾਂ ਨੇ ਕਨਵਰਟ ਕੀਤਾ ਹੈ, ਅਸੀਂ ਅਮਰੀਕਾ 'ਚੋਂ ਇਹਦਾ ਬੂਥਾ ਭੰਨ ਕੇ ਭੇਜਿਆ ਚੰਗੀ ਤਰ੍ਹਾਂ। ਔਰ ਸਾਡੇ ਲਈ ਵਿਨ ਵਿਨ ਉਦੋਂ ਹੀ ਹੋਏਗੀ ਜਦੋਂ ਇਹਨਾਂ ਨੂੰ, ਇਹ ਜਿਹੜੇ ਵਾਰ ਕ੍ਰਿਮੀਨਲ ਨੇ, ਇਹਨਾਂ ਨੂੰ ਵੀ ਅਸੀਂ ਸਜ਼ਾ ਯਾਫਤਾ ਕਰਾਂਗੇ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੰਡੀਅਨ ਆਰਮੀ ਜੈਕ ਬੂਟ ਤੋਂ ਲਿਬਰੇਟ ਕਰਾਵਾਂਗੇ। ਉਹੀ ਸਾਡੇ ਲਈ ਜਿਹੜੀ ਹੈ ਅਲਟੀਮੇਟ ਵਿਨ ਵਿਨ ਸਿਚੁਏਸ਼ਨ ਹੋਏਗੀ। ਜੀ ਡਾਕਟਰ ਸਾਹਿਬ, ਬਿਲਕੁਲ। ਤੇ ਜਸਵੀਰ ਸਿੰਘ ਬਰਾੜ, ਖਾਲਿਸਤਾਨ ਜ਼ਿੰਦਾਬਾਦ, ਆਜ਼ਾਦੀ ਹੱਲ, ਰੈਫਰੈਂਡਮ ਵੋਟਿੰਗ ਤੇ ਸਾਰਿਆਂ ਨੂੰ ਜ਼ਿੰਦਾਬਾਦ ਕਹਿੰਦੇ ਆ। ਨਿਰਮਲ ਸੰਦਰ, ਖਾਲਿਸਤਾਨ ਜ਼ਿੰਦਾਬਾਦ। ਜਸਵੀਰ ਸਿੰਘ ਬਰਾੜ ਫਤਿਹ ਸਾਂਝੀ ਕਰਦੇ ਆ। ਡਾਕਟਰ ਅਮਰਜੀਤ ਸਿੰਘ ਤੇ ਵੀਰ ਅਮਰਵੀਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਲਾਈਵ ਸ਼ੋਅ ਚੱਲ ਰਿਹਾ ਹੈ ਜੀ, ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਜੀ। ਇੰਦਰਪਾਲ ਸਿੰਘ ਆਲੂਵਾਲੀਆ, ਸੁਖਵਿੰਦਰ ਸਿੰਘ ਫਤਿਹ ਅਰਜ਼ ਕਰਦੇ ਆ ਤੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ। ਸਾਰੇ ਵੀਰਾਂ ਭੈਣਾਂ ਨੂੰ, TV 84 ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਮਨ ਪੰਨੂ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਸਾਰੇ ਫਤਿਹ ਸਾਂਝੀ ਕਰਦੇ ਆ। ਇੰਦਰਪਾਲ ਸਿੰਘ ਆਲੂਵਾਲੀਆ ਸਵਾਲ ਕਰਦੇ ਆ ਕਿ ਕੀ ਤੁਸੀਂ ਦੱਸਣ ਦੀ ਖੇਚਲ ਕਰੋਗੇ ਕਿ ਸਿਮਰਨਜੀਤ ਸਿੰਘ ਮਾਨ ਨੇ ਸਰਬਜੀਤ ਸਿੰਘ ਹੋਰਾਂ ਵਿਰੁੱਧ ਆਪਣਾ ਉਮੀਦਵਾਰ ਕਿਉਂ ਖੜਾ ਕੀਤਾ ਸੀ? ਦੇਖੋ, ਸਰਬਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦੀ ਟਿਕਟ ਦੇ ਉੱਤੇ ਹੀ ਜਿਹੜੇ ਨੇ ਉਹ 2 ਵਾਰ ਪਹਿਲਾਂ ਇਲੈਕਸ਼ਨ ਵੀ ਉਹਨਾਂ ਨੇ ਲੂਜ਼ ਕੀਤੀ। ਔਰ ਜਿਵੇਂ ਮਾਨ ਸਾਹਿਬ ਦਾ ਵਰਜ਼ਨ ਸੀ ਕਿ ਵੀ ਟੈਲੀਫੋਨਿਕ ਕਨਵਰਸੇਸ਼ਨ 'ਚ ਉਹਨਾਂ ਨੇ, ਸਰਬਜੀਤ ਸਿੰਘ ਹੋਰਾਂ ਨੇ ਬਹੁਤ ਭੱਦੀ ਔਰ ਗਾਲੀ ਗਲੋਚ ਵਾਲੀ ਜ਼ਬਾਨ ਉਹਨਾਂ ਲਈ ਇਸਤੇਮਾਲ ਕੀਤੀ। ਔਰ ਅਸੀਂ ਇਸ ਬਹਿਸ 'ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਇਹ ਜਿਹੜਾ ਵਿਦਿਨ ਕੁਝ ਚੀਜ਼ਾਂ ਹੁੰਦੀਆਂ ਨੇ। ਹਾਲਾਂ ਸਾਡੀ ਚਾਹਨਾ ਉਦੋਂ ਵੀ ਅਸੀਂ ਆਪਣਾ ਇਸ ਪ੍ਰੋਗਰਾਮ ਰਾਹੀਂ ਵੀ ਇਹ ਮੈਸੇਜ ਦਿੱਤਾ ਸੀ ਕਿ ਭਾਈ ਉਮੀਦਵਾਰ ਵਿਦਡਰਾ ਕਰ ਲੈਣਾ ਚਾਹੀਦਾ ਹੈ, ਪਰ ਮਾਨ ਸਾਹਿਬ ਵੀ ਆਪਣੀ ਜਦੋਂ ਫਿਰ ਕਈ ਚੀਜ਼ਾਂ ਦੇ ਉੱਤੇ ਅੜਦੇ ਨੇ ਤਾਂ ਅੜਦੇ ਵੀ ਨੇ, ਪਰ ਉਹਨਾਂ ਦਾ ਜਿਹੜਾ ਸੀ, ਜਿਹੜੀ ਐਕਸਪਲੇਨੇਸ਼ਨ ਵੀ ਮਾਨ ਸਾਹਿਬ ਵੱਲੋਂ ਆਈ ਜੀ ਕਿ ਭਾਈ ਮੇਰੇ ਨਾਲ ਇਹਨੇ ਗੁਫ਼ਤਗੂ 'ਚ ਬਹੁਤ ਜਿਹੜੀ ਹੈ ਉਹ ਗੰਦੀ ਜ਼ਬਾਨ ਇਸਤੇਮਾਲ ਕੀਤੀ ਸੀ। ਸੋ ਜੀ ਇਹ ਉਹਨਾਂ ਦੀ ਸਾਈਡ ਸੀ ਸਟੋਰੀ ਦੀ। ਜੀ ਸਹਿਜਪ੍ਰੀਤ ਸੰਧੂ, ਗੁਰਨੇਕ ਨਿੱਜਰ, ਜੀਤ ਸੁਰਤੀਆ ਤੇ ਸਾਰੇ ਜਿਹੜੇ ਹੈਗੇ ਆ ਆਪਣਾ ਸੁਨੇਹਾ ਭੇਜਦੇ ਆ ਤੇ ਫਤਿਹ ਸਾਂਝੀ ਕਰਦੇ ਆ। ਆਪ ਵਾਹਿਗੁਰੂ ਜੀ ਕਾ ਖਾਲਿਸਤਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੇਸ਼ ਪੰਜਾਬ ਤੇ ਸਿੱਖ ਪੰਥ ਦਾ ਇੱਕੋ ਇੱਕ ਪੱਕਾ ਹੱਲ ਖਾਲਿਸਤਾਨ ਹੈ। ਬਿਲਕੁਲ, ਖਾਲਿਸਤਾਨ ਜ਼ਿੰਦਾਬਾਦ। ਨੂਪਾ ਦੀ ID ਤੋਂ ਹੈਗਾ ਆ ਇੱਕ BJP ਦਾ ਦੁਮਛੱਲਾ ਗੁਰਦੁਆਰੇ ਦੇ ਪ੍ਰੈਜ਼ੀਡੈਂਟ ਸੀ। ਅਨਿਲ ਵਿਜ ਦੇ ਅੱਗੇ ਜਨਾਨੀ ਵਾਂਗੂ ਨੱਚਦਾ ਸੀ। ਪੱਗ ਬੰਨ੍ਹ ਕੇ ਬਹੁਤ ਸਾਰੇ ਲੋਕ ਸੋਫਿਆਂ ਤੇ ਬੈਠਿਆਂ ਹੁੰਦਿਆਂ ਉਹ ਕੰਜਰੀਆਂ ਵਾਂਗੂ ਨੱਚ ਕੇ ਉਹਨਾਂ ਨੂੰ ਖੁਸ਼ ਕਰਦੇ ਸੀ। ਹਾਂਜੀ ਹਾਂਜੀ, ਇਹ ਤਾਂ ਇੱਕ ਜੁੱਤੀਆਂ ਚੱਟਣ ਵਾਲੇ ਨੇ, ਇੱਕ ਜੁੱਤੀਆਂ ਖਾਣ ਵਾਲੇ ਨੇ। ਆਉਣ ਵਾਲੇ ਪੀਰੀਅਡ 'ਚ ਅਸੀਂ ਹੋਰ ਵੀ ਇਸ ਕਿਸਮ ਦੇ ਜਿਹੜੇ ਨਮੂਨੇ ਨੇ ਉਹ ਦੇਖਾਂਗੇ। ਜੀ ਕੌਰ ਸ਼ਰਨਜੀਤ ਲਿਖਦੇ ਆ, ਜਵਾਬ ਦਿੰਦੇ ਆ ਉਹਨਾਂ ਨੂੰ। ਇੰਦਰਪਾਲ ਸਿੰਘ ਜੀ, ਜਦ ਮਾਨ ਸਾਹਿਬ ਨੂੰ ਜੇ ਲੱਖਾ ਪੰਥਕ ਲੱਗ ਸਕਦਾ ਤਾਂ ਉਹ ਹੋਰ ਵੀ ਕੁਝ ਕਰ ਸਕਦੇ ਨੇ ਤੇ ਇਹਦੇ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਆ। ਬਲਵਿੰਦਰ ਸਿੰਘ ਵਿਰਕ ਫਤਿਹ ਸਾਂਝੀ ਕਰਦੇ ਆ। ਨਿਹੰਗ ਸਿੰਘ ਤੇ ਡਾਕਟਰ ਸਾਹਿਬ, ਇਸਲਾਮ ਵਰਲਡ ਲੈ ਕੇ ਬਿਗ ਥ੍ਰੈਟ ਹੈ, ਆਪਾਂ ਨੂੰ ਇਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਹੈ। ਤੇ ਫਿਰ ਅੱਗੇ ਬਲਵਿੰਦਰ ਸਿੰਘ ਵਿਰਕ ਲਿਖਦੇ ਆ, ਡਾਕਟਰ ਸਾਹਿਬ ਉਹੀ ਮੈਸੇਜ ਉਹਨਾਂ ਦਾ ਦੁਆਰੇ ਹੈਗਾ। ਦੇਖੋ ਵਿਰਕ ਸਾਹਿਬ, ਮੈਨੂੰ ਨਹੀਂ ਪਤਾ ਵੀ ਤੁਸੀਂ ਇਸ ਨੂੰ ਕਿਉਂ ਇਸ ਢੰਗ ਨਾਲ ਦੇਖਦੇ ਹੋ, ਕਿਉਂਕਿ ਪਹਿਲੀ ਗੱਲ ਤਾਂ ਜਿਹੜੀਆਂ ਸਿੱਖੀ ਦੀਆਂ ਮੂਲ ਵੈਲਿਊਜ਼ ਨੇ ਉਹਦੇ ਥੱਲੇ ਜਿਹੜਾ ਮੈਸੇਜ ਹੈ, ਔਰ ਇਹੀ ਅਸੀਂ 1947 ਦੇ ਦੌਰ 'ਚ ਵੀ ਜਿਸ ਸਰ ਕਪੂਰ ਸਿੰਘ ਹੋਰਾਂ ਦੀ ਸਾਚੀ ਸਾਖੀ ਨੂੰ ਐਜ਼ ਏ ਐਵੀਡੈਂਸ ਦੇਖੀਏ ਕਿ ਜਿਹੜਾ ਸਿੱਖਾਂ ਨੇ ਦੋਨਾਂ ਧਿਰਾਂ 'ਚ, ਹਿੰਦੂਆਂ ਔਰ ਮੁਸਲਮਾਨਾਂ ਦੇ ਵਿਚਕਾਰ ਇੱਕ ਨਿਊਟਰਲ ਧਿਰ ਦੇ ਤੌਰ ਤੇ ਆਪਣਾ ਰੋਲ ਅਦਾ ਕਰਨਾ ਸੀ, ਅਸੀਂ ਹਿੰਦੂਆਂ ਵੱਲ ਝੁੱਕ ਕੇ ਇਸਲਾਮ ਦੇ ਜਾਂ ਪਾਕਿਸਤਾਨ ਦਾ ਜਿਸ ਲੈਵਲ ਤੇ ਜਾ ਕੇ ਜਸਟ ਵਨ ਲਾਈਨਰ ਕਿ ਜੀ ਅਸੀਂ ਬਣ ਨਹੀਂ ਦੇਣਾ, ਸਾਡਾ ਕੁਝ ਬਣੇ ਨਾ ਬਣੇ। ਸੋ ਅੱਜ ਅਸੀਂ ਸਮਝਦੇ ਹਾਂ ਵੀ ਇਹ ਠੀਕ ਹੈ, ਵੱਡੀ ਗੇਮ ਦੁਨੀਆ ਦੇ ਵਿੱਚ ਹੈ। ਕਦੇ ਕਮਿਊਨਿਜ਼ਮ ਈਵਲ ਐਮਪਾਇਰ ਸੀ, ਫਿਰ ਪੋਸਟ 9/11 ਜਿਹੜਾ ਇਸਲਾਮ ਮਜ਼ਹਬ ਜਿਹੜਾ ਹੈ, ਔਰ ਖ਼ਾਸ ਤੌਰ ਤੇ ਜਦੋਂ ਅਸੀਂ ਸਾਂਝਾਂ ਦੀ ਗੱਲ ਕਰਦੇ ਹਾਂ, ਕੋਈ ਵੀ ਮਜ਼ਹਬ ਜਿਹੜਾ ਹੈ ਉਹ ਈਵਨ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਜੀ। ਇਹ ਗੱਲ ਅਲਾਮਾ ਇਕਬਾਲ ਕਹਿ ਰਹੇ ਨੇ। ਸੋ ਮੈਂ ਇਹ ਸਮਝਦਾ ਵੀ ਜੇ ਅਸੀਂ ਇਸ ਕਿਸਮ ਦੇ ਆਰਗੂਮੈਂਟ ਨੂੰ ਹੀ ਜਿਹੜਾ ਇੱਕ ਹਿੱਸਾ ਪ੍ਰਚਾਰ ਦਾ ਹੈ, ਤਾਂ ਫਿਰ ਜਿਹੜੇ ਸਾਨੂੰ ਮਾਰਨਾ ਚਾਹੁੰਦੇ ਨੇ ਉੱਥੇ ਉਹ ਇਹੀ ਕਹਿ ਰਹੇ ਨੇ ਕਿ ਜੀ ਇਹ ਸਿੱਖ ਰੈਡੀਕਲਿਜ਼ਮ, ਸਿੱਖ ਐਕਸਟ੍ਰੀਮਿਜ਼ਮ, ਸਿੱਖ ਖਾਲਿਸਤਾਨੀ
ਤੇ ਇਹ ਵਿਰਕ ਸਾਹਿਬ ਤੁਹਾਨੂੰ ਵੀ ਪਤਾ ਵੀ ਸਿੱਖ ਕਿੰਨੇ ਕੁ ਐਕਸਟ੍ਰੀਮਿਸਟ ਨੇ ਤੇ ਕਿੰਨੇ ਕੁ ਦੂਜੇ ਨੇ। ਸੋ ਮੇਰਾ ਖਿਆਲ ਹੈ ਵੀ ਅਸੀਂ ਵਾਇਲੈਂਸ ਕੰਡੈਮ ਕਰਦੇ ਹਾਂ, ਉਹ ਕੋਈ ਵੀ ਕਰੇ, ਕ੍ਰਿਸਚਨ ਕਰੇ, ਮੁਸਲਮਾਨ ਕਰੇ, ਹਿੰਦੂ ਕਰੇ ਜਾਂ ਈਵਨ ਸਿੱਖ ਵੀ ਕਰੇ। ਔਰ ਧਰਮ ਨੂੰ ਜਿਹੜਾ ਹੈ ਜੇ ਕੋਈ ਆਪਣੇ ਹਿੱਤਾਂ ਦੇ ਲਈ ਇਸਤੇਮਾਲ ਕਰਦਾ ਹੈ, ਪੋਲੀਟੀਕਲ ਕੈਪੀਟਲ, ਔਰ ਅੱਜ ਜਿਹੜੇ ਇਸਲਾਮ ਨੂੰ ਇੱਕ ਟੈਰਰ ਨਾਲ ਜੋੜਦੇ ਨੇ। ਤੁਹਾਨੂੰ ਯਾਦ ਹੋਏਗਾ ਕਿ 1979 ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ ਜਾ ਕੇ ਬੈਠਾ ਤੇ ਕਿਨੇ ਇਸਲਾਮ ਨੂੰ ਜਿਹੜਾ ਹੈ ਉਹ ਯੂਜ਼ ਕੀਤਾ ਹੈ ਉਹਨੂੰ ਕਾਊਂਟਰ ਕਰਨ ਦੇ ਲਈ। ਉਦੋਂ ਇਹਨਾਂ ਨੇ ਹੀ ਵੈਸਟਰਨ ਵਰਲਡ ਨੇ ਹੋਲੀ ਵਾਰੀਅਰ ਜਾਂ ਮੁਜਾਹਿਦੀਨ ਕਿ ਜੀ ਇਸਲਾਮ ਖਤਰੇ 'ਚ ਹੈ, ਉਹਨਾਂ ਨੂੰ ਟ੍ਰੇਨਡ ਕਰ ਕਰਕੇ ਠੀਕ ਹੈ। ਫਿਰ ਇੱਕ ਕਲਾਸ ਉੱਥੇ ਮਦਰਸਿਆਂ ਦੀ ਇਹਨਾਂ ਨੇ ਖੜੀ ਕੀਤੀ ਆਪਣੇ ਹਿੱਤਾਂ ਲਈ। ਸੋ ਮੈਂ ਸਮਝਦਾ ਵੀ ਸਾਨੂੰ ਬਹੁਤ ਕੇਅਰਫੁਲ ਹੋਣਾ ਚਾਹੀਦਾ। ਅਸੀਂ ਸੱਚ ਹੱਕ ਇਨਸਾਫ ਨਾਲ ਖੜੇ ਹਾਂ, ਕਿਸੇ ਦੇ ਨਾਲ ਸਾਡੀ ਕੋਈ ਕਿਸੇ ਨੂੰ ਬਲਾਈਂਡ ਸਪੋਰਟ ਨਹੀਂ ਹੁੰਦੀ, ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਇਸ ਕਿਸਮ ਦੀ ਜਿਹੜੀ ਸ਼ਬਦਾਵਲੀ ਹੈ ਕਿਸੇ ਮਜ਼ਹਬ ਦੇ ਲਈ। ਹੁਣ ਜੇ ਸੁਸਾਈਡ ਬੰਬਰਸ ਦੀ ਗੱਲ ਇਸਲਾਮ ਨਾਲ ਸਭ ਤੋਂ ਪਹਿਲਾਂ ਤਾਂ ਤਮਿਲ ਲਿਟੇ ਵਾਲਿਆਂ ਤੋਂ ਰਾਹ ਵਾਲਿਆਂ ਨੇ ਇਸਤੇਮਾਲ ਸ਼ੁਰੂ ਕੀਤਾ ਕਿ ਭਾਈ ਤੁਸੀਂ ਸੁਸਾਈਡ ਬੰਬਰ ਬਣਨਾ। ਹੁਣ ਹਿੰਦੂ ਧਰਮ 'ਚ ਕਿੱਥੇ ਲਿਖਿਆ ਹੋਇਆ ਹੈ ਸੁਸਾਈਡ ਬੰਬਿੰਗ, ਲੇਕਿਨ ਉਹਨੂੰ ਤਿਆਰ ਕੀਤਾ ਮਜ਼ਹਬੀ ਨਾਂ ਥੱਲੇ। ਜੀ ਬਿਲਕੁਲ। ਤੇ ਅਮਰ ਸਿੰਘ ਤੇ ਨਿਊ ਲక్ష్ਮੀ ਰੋਡਵੇਜ਼ ਤੋਂ ਜਿਹੜਾ ਹੈਗਾ ਫਤਿਹ ਸਾਂਝੀ ਕਰਦੇ ਆ, ਪੰਜਾਬ ਹੱਲ ਖਾਲਿਸਤਾਨ ਤੇ ਪੰਜਾਬੀ ਆਜ਼ਾਦੀ ਲਈ ਤਿਆਰ ਹੋਵੋ। ਤੇ ਇਸੇ ਦੇ ਨਾਲ ਵਿਊਅਰਸ ਸਾਡੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਸ਼ੋਅ ਦੇ ਅੰਤ ਦੇ ਵਿੱਚ ਬੇਨਤੀ ਵੀ ਕਰਨੀ ਚਾਹੂੰਗਾ। ਮੈਂ ਇੱਕ ਐਡ ਕਰਦੇ ਹਾਂ, ਸਾਡੇ ਕੁਝ ਵੀਰਾਂ ਦਾ ਅੱਜ ਮੈਸੇਜ ਸੀ ਕਿ ਜੀ ਬੀਬੀ ਨੀਲਮ ਕੌਰ ਨਹੀਂ ਸ਼ੋਅ 'ਚ ਆ ਰਹੇ, ਉਹ ਥੋੜੀ ਦੇਰ ਲਈ ਵਕੇਸ਼ਨ ਤੇ ਨੇ ਜੀ, ਬਹੁਤ ਜਲਦੀ ਜਿਹੜਾ ਹੈ ਉਹ ਰਿਜ਼ਿਊਮ ਕਰਨਗੇ। ਔਰ ਉਹਨਾਂ ਦਾ ਵੀ ਕਹਿਣਾ ਸੀ ਕਿ 10-12 ਸਾਲਾਂ 'ਚ ਮੈਨੂੰ ਵੀ ਥੋੜੀ ਛੁੱਟੀ ਚਾਹੀਦੀ ਹੈ ਜੀ। ਸੋ ਉਹ ਆਪਣੇ ਪਰਿਵਾਰ ਦੇ ਨਾਲ ਛੁੱਟੀ ਮਨਾ ਰਹੇ ਨੇ, ਸੋ ਕੋਈ ਫਿਕਰ ਵਾਲੀ ਗੱਲ ਨਹੀਂ ਹੈ ਜੀ। ਬਿਲਕੁਲ। ਸੋ ਵਿਊਅਰਸ, ਉਮੀਦ ਕਰਦੇ ਹਾਂ ਤੁਹਾਨੂੰ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਸੀ ਸੱਚੋ ਸੱਚ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਤੇ ਜਾਂਦੇ ਜਾਂਦੇ ਜਿੱਥੇ ਤੁਸੀਂ ਆਪਣੇ ਸੁਝਾਅ ਤੇ ਆਪਣੇ ਸਵਾਲ ਸਾਨੂੰ ਭੇਜ ਸਕਦੇ ਹੋ, ਤੁਹਾਡੀ ਸਕਰੀਨ ਦੇ ਉੱਤੇ ਇਨਫੋਰਮੇਸ਼ਨ ਆ ਰਹੀ ਹੈ, ਫੋਨ ਨੰਬਰ ਆ ਰਿਹਾ ਆ। ਤੁਸੀਂ TV84 ਦੀ ਮਦਦ ਦੇ ਲਈ ਸਾਨੂੰ ਡੋਨੇਟ ਕਰ ਸਕਦੇ ਹੋ। TV84 ਦੀ ਵੈਬਸਾਈਟ ਤੇ ਜਾ ਕੇ ਵੀ ਡੋਨੇਟ ਕਰ ਸਕਦੇ ਹੋ, ਜਾਂ ਫਿਰ ਤੁਸੀਂ ਐਡਰੈਸ ਦੇ ਉੱਤੇ TV84 ਦੇ ਨਾਂ ਦਾ ਚੈੱਕ ਬਣਾ ਕੇ ਸਾਨੂੰ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਫੋਨ ਨੰਬਰ 5166191984। ਇਸ ਦੇ ਉੱਤੇ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਡਾਇਰੈਕਟ ਕਾਲ ਰਾਹੀਂ ਜਾਂ ਫਿਰ WhatsApp ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਡਾਕਟਰ ਸਾਹਿਬ ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।